ਉਹ ਦੇਖੋ ਜੀ, ਉਹ ਜਿਹਦਾ ਵੀ ਪੁੱਤ ਬਣਿਆ ਨਾ ਉਹਦਾ ਬੇੜਾਗਰ ਕੀਤਾ ਉਹਨੇ। ਪਹਿਲਾਂ ਕਿਸਾਨ ਦਾ ਪੁੱਤ ਬਣਿਆ ਸੀ, ਕਿਸਾਨਾਂ ਦਾ ਬੇੜਾਗਰ ਕਰਦਾ, ਫਿਰ ਉਹ ਮਾਸਟਰ ਦਾ ਮੁੰਡਾ ਬਣ ਗਿਆ। ਮਾਸਟਰਾਂ ਦਾ ਤੁਸੀਂ ਹਾਲਾਤ ਵੇਖ ਲਓ ਕੀ ਬਣਾਤਾ। ਨੌਜਵਾਨ ਬਾਹਰ ਜਾ ਰਿਹਾ, ਫਿਰ ਰੱਖਣਾ ਕਿਹਨੂੰ ਇੰਨੀ ਜ਼ਮੀਨ ਸਾਡੀ ਇਨਕੁਆਇਰ ਕਰਕੇ। ਦੀਪਕ ਬਾਲੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਗੱਲ ਉਨੀ ਕਰੋ ਜਿੰਨੀਆਂ ਕਿ ਲੱਤਾਂ ਭਾਰ ਚੱਲਦੀਆਂ। ਅਸੀਂ ਅੱਧੇ ਨਾਲੋਂ 2.5 3 ਕਿੱਲੇ ਵਾਲੀ ਜ਼ਮੀਨ ਕਿਸਾਨ ਜਿਹੜੇ ਆ ਉਹ ਆਪਦਾ ਡੇਅਰੀ ਫਾਰਮਿੰਗ ਬਹੁਤ ਜ਼ਿਆਦੀ ਆ, ਤੇ ਡੇਅਰੀ ਫਾਰਮਿੰਗ ਜਿਹੜੀ ਆ ਉਹ ਅਸੀਂ ਸ਼ਹਿਰ ਦੇ ਵਿੱਚ ਤਾਂ ਮੱਝ ਨਹੀਂ ਰੱਖ ਸਕਦੇ। ਤੇ ਇਹ ਸਾਨੂੰ ਕਿਹੜੇ ਕਹਿਣ ਤੇ ਕਹਿ ਰਹੇ ਵੀ ਸਾਡੇ ਕੋਲ ਪਲਾਟ ਲੈ ਲਓ, ਸਾਡੇ ਕੋਲ ਲੈ ਲਓ। ਕਦੇ ਸਾਡੇ ਟਰੈਕਟਰਾਂ ਦੇ ਟਿੱਪਣੀ ਕਰ ਲਾ ਪੈਂਦਾ। ਟਰੈਕਟਰ ਸਾਡੇ ਢਿੱਡੇ ਦਾ ਦੁਖਦਾ ਗੱਲ ਹੀ, ਜੇ ਉਹ ਕਹਿੰਦਾ ਟਰੈਕਟਰ ਤੇ ਲਾ ਲੇ, ਕਿਸੇ ਨੇ ਟਰਾਲੀ ਤੇ ਲਾ ਲੇ। ਅਸੀਂ ਦੀਪਕ ਬਾਲੀ ਨੂੰ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦੇ ਹਾਂ ਵੀ ਕੁੱਕੜ ਪਿੰਡ ਆ ਕੇ ਜਾਂ ਕਿਤੇ ਵੀ ਆ ਕੇ ਸਾਨੂੰ ਸਾਹਮਣੇ ਆ ਕੇ ਕਵੇ ਵੀ ਕਿਸਾਨ ਜ਼ਮੀਨਾਂ ਦੇਣ ਨੂੰ ਤਿਆਰ ਆ। ਭਗਵੰਤ ਮਾਨ ਸਾਹਿਬ ਫੋਟੋ ਕਰਾ ਰਹੇ ਸੀ, ਬੜਾ ਹੱਸ ਕੇ ਕਿਸਾਨਾਂ ਦੇ ਨਾਲ ਖੇਤਾਂ 'ਚ ਬੈਠੇ ਹੋਏ, ਦੇਖੀ ਆ ਫੋਟੋ? ਦੇਖੀ ਸੀ ਉਹ ਬਿਲਕੁਲ ਲੋਕਾਂ ਨੂੰ ਫਸਾਉਣਾ ਆ। ਕਿੱਦਾਂ ਜਿੱਦਾਂ ਮਰਜ਼ੀ ਉਹਨਾਂ ਨੂੰ ਇਹ ਆ ਕਿ ਅਸੀਂ ਕਰ ਲਈਏ ਆਪਣਾ ਕੰਮ। ਇਹ ਇੱਥੇ ਹੋ ਨਹੀਂ ਸਕਦਾ, ਨਾ ਇੱਥੇ ਕਿਸੇ ਨੇ ਮੰਨਣਾ ਆ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਇਸ ਸਮੇਂ ਵੇਖ ਰਹੇ ਹੋ। ਲੈਂਡ ਪੂਲਿੰਗ 2025 ਨੀਤੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ, ਉਸ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਆਵਾਜ਼ਾਂ ਉੱਠ ਰਹੀਆਂ ਨੇ, ਹੁਣ ਸਰਕਾਰ ਦੇ ਅੰਦਰੋਂ ਵੀ ਕੁਝ ਲੋਕਾਂ ਨੂੰ ਇਸ ਦੇ ਉੱਪਰ ਟਿੱਪਣੀ ਕਰਨੀ ਪੈ ਗਈ ਹੈ ਕਿ ਇੱਕ ਵਾਰ ਕਿਸਾਨਾਂ ਦੇ ਨਾਲ ਰਾਏ ਜ਼ਰੂਰ ਕਰ ਲੈਣੀ ਚਾਹੀਦੀ ਹੈ। ਵੱਡੇ ਇਕੱਠ ਹੋ ਰਹੇ ਨੇ, ਜਨਤਕ ਤੌਰ ਤੇ ਇਸ ਨੂੰ ਕੰਡੈਮ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਅੱਜ ਇਕੱਠੇ ਹੋ ਕੇ ਡੀਸੀਆਂ ਨੂੰ ਮੰਗ ਪੱਤਰ ਦੇ ਰਹੇ ਨੇ। ਜਲੰਧਰ 'ਚ ਡੀਸੀ ਨੂੰ ਮੰਗ ਪੱਤਰ ਦੇਣ ਦੀ ਤਿਆਰੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੈ ਉਹਨਾਂ ਦੇ ਜ਼ਿਹਨ ਦੇ ਵਿੱਚ, ਕੀ ਲੱਗਦਾ ਹੈ ਉਹਨਾਂ ਨੂੰ ਇਸ ਪਾਲਿਸੀ ਦੇ ਬਾਰੇ। ਬਾਈ, ਤੁਸੀਂ ਅੱਜ ਡੀਸੀ ਸਾਹਿਬ ਨੂੰ ਕੀ ਕਹਿਣ ਜਾ ਰਹੇ ਹੋ ਪਾਲਿਸੀ ਬਾਰੇ? ਤੁਸੀਂ ਜ਼ਮੀਨ ਦੇਣ ਜਾ ਰਹੇ ਹੋ ਜਾਂ ਫਿਰ ਕੋਈ ਹੋਰ ਗੱਲ ਕਰਨੀ ਹੈ? ਨਹੀਂ, ਜ਼ਮੀਨ ਤੇ ਅਸੀਂ ਵੈਸੇ ਨਹੀਂ ਦੇਵਾਂਗੇ ਜੀ, ਕਿਸੇ ਕੀਮਤ ਤੇ ਨਹੀਂ ਦੇਵਾਂਗੇ ਜ਼ਮੀਨ। ਇਹ ਤਾਂ ਸਾਡਾ ਮੰਗ ਪੱਤਰ ਆ ਜਿਨ੍ਹਾਂ ਨੂੰ ਵੀ ਇੱਕ ਚੇਤਾਵਨੀ ਆ ਗੌਰਮੈਂਟ ਨੂੰ ਵੀ ਜਿਹੜਾ ਅਸੀਂ ਜਿੰਨੇ ਵੀ ਸੀਗੇ ਕਿਸਾਨ ਆਗੂ ਅੱਜ ਇਕੱਠੇ ਹੋਏ ਆ, ਇੰਨੀ ਜ਼ਮੀਨ ਇਨਕੁਆਇਰ ਕਰਕੇ ਵਸਾਉਣਾ ਕਿਹਨੂੰ ਆ ਜੀ? ਵਸਾਉਣਾ ਜਾਂ ਤਾਂ ਪਹਿਲਾਂ ਤਾਂ ਇੱਕ ਸਾਈਡ ਤੇ ਮੁੱਖ ਮੰਤਰੀ ਬਿਆਨ ਦੇ ਰਿਹਾ ਵੀ ਸਾਡਾ ਜਿਹੜੇ ਇੱਥੋਂ ਦੇ ਪੰਜਾਬੀ ਨੌਜਵਾਨ ਉਹ ਬਾਹਰ ਜਾ ਰਹੇ ਆ। ਜੇ ਨੌਜਵਾਨ ਬਾਹਰ ਜਾ ਰਿਹਾ, ਫਿਰ ਰੱਖਣਾ ਕਿਹਨੂੰ ਇੰਨੀ ਜ਼ਮੀਨ ਸਾਡੀ ਇਨਕੁਆਇਰ ਕਰਕੇ? ਦੂਜੀ ਗੱਲ, ਜਿਹੜਾ ਇਹਨਾਂ ਨੇ ਰੱਖਿਆ ਹੋਇਆ ਵੀ ਅਸੀਂ ਜ਼ਮੀਨ ਇਨਕੁਆਇਰ ਕਰ ਲਾਂਗੇ ਬੰਦਿਆਂ ਦੇ, ਤੇ ਅਸੀਂ ਅੱਧੇ ਨਾਲੋਂ 2.5 3 ਕਿੱਲੇ ਵਾਲੀ ਜ਼ਮੀਨ ਕਿਸਾਨ ਜਿਹੜੇ ਆ ਉਹ ਆਪਦਾ ਡੇਅਰੀ ਫਾਰਮਿੰਗ ਬਹੁਤ ਜ਼ਿਆਦੀ ਆ, ਤੇ ਡੇਅਰੀ ਫਾਰਮਿੰਗ ਜਿਹੜੀ ਆ ਉਹ ਅਸੀਂ ਸ਼ਹਿਰ ਦੇ ਵਿੱਚ ਤਾਂ ਮੱਝ ਨਹੀਂ ਰੱਖ ਸਕਦੇ। ਤੇ ਇਹ ਸਾਨੂੰ ਕਿਹੜੇ ਕਹਿਣ ਤੇ ਕਹਿ ਰਹੇ ਵੀ ਸਾਡੇ ਕੋਲ ਪਲਾਟ ਲੈ ਲਓ, ਸਾਡੇ ਕੋਲ ਲੈ ਲਓ। ਤੁਸੀਂ ਕਿੱਡੇ ਕੁ ਸਿਆਣੇ ਹੋ? ਜੇ 10 ਸਾਲ ਤੱਕ ਤੇ ਪਹਿਲੀਆਂ ਕਲੋਨੀਆਂ ਅਜੇ ਤੱਕ ਨਹੀਂ ਹੋਈਆਂ ਸਹੀ, ਇਹਨਾਂ ਕੋਲ ਬਹਾਲ ਨਹੀਂ ਹੋਈਆਂ ਜਿੰਨੀਆਂ ਵੀ ਕਲੋਨੀਆਂ ਸੀਗੀਆਂ। ਆਪਾਂ ਵੀ ਪੁੱਡਾ ਵਾਲੇ 'ਚ ਹੀ ਖੜੇ ਹਾਂ ਜੀ, ਇਹਨਾਂ ਦੀਆਂ ਕਲੋਨੀਆਂ ਦੇਖ ਲਓ ਜੀ, ਇਹ ਖਾਲੀ ਪਏ ਪਲਾਟ। ਉਹਨਾਂ ਨੂੰ ਖੜੇ ਖਾਲੀ ਪਲਾਟ ਵੀ ਲੋਕੀ ਵਲਦੇ ਕਿਉਂ ਪਏ ਆ? ਉਹਨਾਂ ਨੂੰ ਖੜਿਆਂ ਨੂੰ ਜੁਰਮਾਨਾ ਪਾਉਂਦੇ ਆ ਵੀ ਜੇ ਪੁੱਡਾ ਦੇ ਅੰਡਰ ਜਿਹੜੀ ਕਲੋਨੀ ਆ ਗਈ, ਜੇ ਕਿਸੇ ਦਾ ਮਤਲਬ ਇੱਕ ਪਲਾਟ ਆ ਗਿਆ, ਉਹਨੇ 4 ਵਾਰੀ ਨਹੀਂ ਕੀਤੀ, ਉਹਨੂੰ ਇਹ ਪੈਸੇ ਪਾਉਂਦੇ ਆ। ਉਹਨਾਂ ਨੂੰ ਅਜੇ ਤੱਕ ਇਹਨਾਂ ਕੋਲ ਕੰਪਲੀਟ ਨਹੀਂ ਹੋਈਆਂ ਜਿਹੜੀਆਂ ਵਗਦੀਆਂ ਜ਼ਮੀਨਾਂ, ਉਹ ਕਿਉਂ ਇਹਨਾਂ ਕੋਲੋਂ ਇਨਕੁਆਇਰ ਕਰਨੀਆਂ ਚਾਹੁੰਦੇ ਆ? ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਦਿਮਾਗ ਕਿਹਦਾ, ਕਿਉਂ ਕੀਤੀਆਂ ਜਾ ਰਹੀਆਂ? ਇਹ ਦੇਖੋ ਜੀ, ਇਹਨਾਂ ਕੋਲ ਸਰਕਾਰ ਕੋਲ ਪੈਸਾ ਕੋਈ ਨਹੀਂ ਹੈਗਾ। ਇਹ ਪੈਸਾ ਇੱਕ ਇਹਨਾਂ ਨੂੰ ਪਤਾ ਵੀ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ। ਇੱਕ ਸਿਰਫ ਕਮਿਸ਼ਨ ਬੇਸ ਤੇ ਵੀ ਜਿੰਨਾ ਸਾਡੇ ਕੋਲ ਜਿੰਨੀ ਪਾਲਿਸੀ ਹੈਗੀ ਹੈ ਜ਼ਮੀਨ ਇਨਕੁਆਇਰ ਕਰੀਏ, ਪ੍ਰਾਈਵੇਟ ਖੇਤਰ ਨੂੰ ਦਈਏ ਤੇ ਉਹਨਾਂ ਕੋਲ ਆਪਣੀ ਕਮਿਸ਼ਨ ਖਾਈਏ। ਹੋਰ ਇਹਨਾਂ ਕੋਲ ਕੋਈ ਜਗ੍ਹਾ ਨਹੀਂ ਛੱਡੀ ਲੁੱਟਣ ਵਾਲੀ। ਜੇ ਉੱਥੇ ਧਰਨਾ ਲੱਗਾ ਸੀ, ਉੱਥੋਂ ਸਾਡੀਆਂ ਟਰਾਲੀਆਂ ਤੱਕ ਚੋਰੀ ਕਰਕੇ ਜੋ ਸਾਡੀ ਚਾਹ ਪੱਤੀ ਤੱਕ ਨਹੀਂ ਛੱਡੀਆਂ ਇਹਨਾਂ ਨੇ। ਤੇ ਅੱਜ ਇਹ ਲਾ ਲਓ ਵੀ ਇੰਨੀ ਬੇੜਾ ਗਰਕ ਹੋ ਗਿਆ ਸਰਕਾਰ ਦਾ ਵੀ ਜਿਹੜੀ ਹੁਣ ਉਹਨਾਂ ਨੇ ਸਾਡੀਆਂ ਜ਼ਮੀਨਾਂ ਵੱਲ ਦੇਖ ਲਿਆ ਜੀ। ਅੱਛਾ, ਇੱਕ ਗੱਲ ਹੋਰ ਦੱਸਿਓ, ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦਾ ਰਵੱਈਆ ਹੈ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਖਾਸ ਤੌਰ ਤੇ ਤੁਹਾਡੇ ਤੇ ਬਹੁਤ ਤੱਤੇ ਰਹਿੰਦੇ ਨੇ ਕਿਸਾਨ ਆਗੂਆਂ ਤੇ। ਕਹਿੰਦੇ ਕਿਸਾਨ ਆਗੂਆਂ ਨੇ ਆਪਣੇ ਖੇਤਾਂ 'ਚ ਗੇੜਾ ਕਦੀ ਮਾਰਿਆ? ਉਹਨਾਂ ਨੂੰ ਇਹ ਗੱਲ ਪੁੱਛੋ। ਇਹੋ ਜਿਹੀਆਂ ਜਿਹੜੀਆਂ ਤਲਖ ਟਿੱਪਣੀਆਂ ਕਿਸਾਨ ਆਗੂਆਂ ਤੇ ਉਹ ਕਰਦੇ ਨੇ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਕਿ ਉਹ ਪਾਣੀ ਨਾਪਦੇ ਨੇ ਇਹੋ ਜਿਹੀ ਗੱਲ ਮਾਰਕੀਟ 'ਚ ਸਿੱਟ ਕੇ, ਲੋਕਾਂ 'ਚ ਸਿੱਟ ਕੇ, ਜਾਂ ਫਿਰ ਸੱਚੀਓ ਇੰਨੀ ਨਫ਼ਰਤ ਹੈ ਤੁਹਾਡੇ ਸਾਰਿਆਂ ਦੀ? ਉਹ ਦੇਖੋ ਜੀ, ਉਹ ਜਿਹਦਾ ਵੀ ਪੁੱਤ ਬਣਿਆ ਨਾ ਉਹਦਾ ਬੇੜਾਗਰ ਕੀਤਾ ਉਹਨੇ। ਪਹਿਲਾਂ ਕਿਸਾਨ ਦਾ ਪੁੱਤ ਬਣਿਆ ਸੀ, ਕਿਸਾਨਾਂ ਦਾ ਬੇੜਾਗਰ ਕਰਦਾ, ਫਿਰ ਉਹ ਮਾਸਟਰ ਦਾ ਮੁੰਡਾ ਬਣ ਗਿਆ। ਮਾਸਟਰਾਂ ਦਾ ਤੁਸੀਂ ਹਾਲਾਤ ਵੇਖ ਲਓ ਕੀ ਬਣਾਤਾ। ਹੁਣ ਉਹ ਬਿਜਲੀ ਬੋਰਡ ਮਹਿਕਮੇ ਦਾ ਬਣ ਜਾਣਾ, ਪਤਾ ਨਹੀਂ ਉਹਦਾ ਵੀ ਪ੍ਰਾਈਵੇਟ ਖੇਤਰਾਂ ਦਾ ਕੰਮ ਕਰਨਾ ਸ਼ੁਰੂ ਕਰ ਲਿਆ ਉਹਨੇ। ਬਈ ਮੀਟਰ ਲਾਉਣੇ ਸ਼ੁਰੂ ਕਰਦੇ। ਉਹਨੂੰ ਪੁੱਛਿਆ ਵੀ ਜਾ ਕੇ ਠੀਕ ਤਾਂ ਦੇਖ ਕੇ ਆਣ ਕੇ ਸਾਡੇ ਕੱਲੇ ਕਿਸਾਨ ਦੇ ਘਰੇ ਜਾ ਕੇ ਦੇਖ ਲਵੇ ਵੀ ਹਰ ਬੰਦਾ ਆਪ ਵਾਈ ਖੁਦ ਕਰਦਾ, ਸਪਰੇਆਂ ਖਾਦ ਆਪ ਪਾਉਣ ਲੱਗ ਪਏ ਵੀਰ ਸਾਰੇ। ਵੀ ਕਿਉਂ? ਆਪਣੇ ਜਿੰਨਾ ਵੀ ਸੀਗਾ ਲੇਬਰ ਤੇ ਪਹਿਲਾਂ ਨਹੀਂ ਮਿਲਦੀ, ਤੇ ਇਸ ਕਰਕੇ ਜਿੰਨੇ ਵੀ ਆ ਇਹ ਸਿਰਫ ਟਿੱਪਣੀਆਂ ਆਪਣੇ ਪੈਸੇ ਇਕੱਠੇ ਕਰਨ ਦੇ ਵੀ ਲੋਕਾਂ ਨੂੰ ਗੁਰਾਹ ਕਰੀਏ ਵੀ ਇਹ ਕਿਸਾਨ ਨਹੀਂ ਹੈਗੇ, ਇਹ ਆ ਨਹੀਂ ਕਰਦੇ। ਮਤਲਬ ਕਦੇ ਸਾਡੇ ਟਰੈਕਟਰਾਂ ਦੇ ਟਿੱਪਣੀ ਕਰ ਲਾ ਪੈਂਦਾ। ਟਰੈਕਟਰ ਸਾਡੇ ਢਿੱਡੇ ਦਾ ਦੁਖਦਾ ਗੱਲ ਹੀ, ਜੇ ਉਹ ਕਹਿੰਦਾ ਟਰੈਕਟਰ ਤੇ ਲਾ ਲੇ, ਕਿਸੇ ਨੇ ਟਰਾਲੀ ਤੇ ਲਾ ਲੇ। ਦੇਖੋ ਜੀ, ਹਰ ਬੰਦੇ ਦਾ ਸ਼ੌਂਕ ਹੁੰਦਾ, ਠੀਕ ਹੈ? ਜੇ ਸ਼ੌਂਕ ਨਾਲ ਕੋਈ ਕੰਮ ਕਰਦਾ ਆ, ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਸਿਰਫ ਸਾਨੂੰ ਹੀ ਥੱਲੇ ਲਾਉਣ ਦਾ ਰੱਖਿਆ। ਉਹਨੂੰ ਕਿਸਾਨ ਤਾਂ ਚੁੱਭਦੇ ਆ ਵੀ ਕਿਸਾਨ ਆਵਾਜ਼ ਉਠਾਉਂਦੇ ਆ, ਠੀਕ ਹੈ ਜੀ? ਜੇ ਅੱਜ ਆਪਣੇ ਸੁਰਜੀਤ ਭਾਜੀ ਹੁਣੀ ਆ, ਹੋਰ ਆਪਣੇ ਕਿਸਾਨ ਆਗੂ ਖੜੇ ਆ, ਇਹ ਬਹੁਤ ਆਵਾਜ਼ ਉਠਾਉਂਦੇ ਆ, ਠੀਕ ਆ? ਆਪਦੇ ਹੱਕਾਂ ਵਾਸਤੇ ਲੜਦੇ ਆ। ਉਹ ਮਾੜਾ ਤੇ ਉਹ ਲੱਗਦਾ
ਠੀਕ ਨਹੀਂ, ਤੁਸੀਂ ਮਿੱਠਾ ਜਿਹਨੂੰ ਮਰਜ਼ੀ ਦੇ ਦਿਓ, ਮਿੱਠਾ ਜਿੰਨਾ ਮਰਜ਼ੀ ਦੇ ਦਿਓ, ਕੋਈ ਨਹੀਂ ਬੋਲੇਗਾ। ਜਿੰਨਾ ਤੁਸੀਂ ਲੂਣ ਦਿਓਗੇ ਤੁਹਾਡੇ ਖਿਲਾਫ ਹੋਣਗੇ। ਸਹੀ ਗੱਲ ਹੈ। ਸੁਖਬੀਰ ਭਾਈ ਇੱਕ ਸਵਾਲ ਹੈ, ਇੱਥੋਂ ਹੀ ਜਲੰਧਰ ਤੋਂ ਨੇ ਬਾਲੀ ਸਾਹਿਬ, ਇਹਨਾਂ ਦੇ ਸਕੱਤਰ ਨੇ ਉਹ। ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਇੱਕ ਚੈਨਲ ਤੇ ਇੰਟਰਵਿਊ ਦਿੰਦਿਆਂ ਕਿਹਾ ਹੈ, ਜਦੋਂ ਸਾਹਮਣੇ ਉਹ ਪੁੱਛਿਆ ਜਾਂਦਾ ਲੋੜ ਕੀ ਸੀ, ਉਹ ਕਹਿੰਦੇ ਲੋਕ ਤਾਂ ਸਾਨੂੰ ਮੈਸੇਜ ਕਰ ਰਹੇ ਨੇ, ਸਾਨੂੰ ਕਹਿ ਲਈਏ ਸੰਦੇਸ਼ ਭੇਜ ਰਹੇ ਨੇ ਵੀ ਸਾਨੂੰ ਘਰ ਚਾਹੀਦੇ ਨੇ ਸਰਕਾਰੀ ਰਿਹਾਇਸ਼ਾਂ ਦੇ ਵਿੱਚ, ਸਰਕਾਰੀ ਕਲੋਨੀਆਂ ਦੇ ਵਿੱਚ, ਜਿਵੇਂ ਪੁੱਡਾ ਹੈ, ਗਲਾਡਾ ਹੈ ਤੇ ਗਮਾਡਾ ਹੈ, ਇਹਨਾਂ ਸਾਰੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਵਿਕਸਿਤ ਕਰੋ। ਕੀ ਲੱਗਦਾ ਉਹਨਾਂ ਦੀ ਗੱਲ 'ਚ ਕਿੰਨਾ ਕੁ ਦਮ ਹੈ? ਦੇਖੋ ਦੀਪਕ ਬਾਲੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਗੱਲ ਉਨੀ ਕਰੋ ਜਿੰਨੀਆਂ ਕਿ ਲੱਤਾਂ ਭਾਰ ਚੱਲਦੀਆਂ। ਠੀਕ ਆ, ਤੁਸੀਂ ਪੰਜਾਬੀ ਲਈ ਲੜਾਈ ਲੜੀ ਆ, ਤੁਹਾਨੂੰ ਲੋਕਾਂ ਨੇ ਮਾਣ ਦਿੱਤਾ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪੰਜਾਬ ਦੇ ਕੋਈ ਲੀਡਰ ਬਹੁਤ ਵੱਡੇ ਬਣ ਗਏ ਆ। ਮੈਂ ਕੱਲ੍ਹ ਉਹਦੀ ਅਖਬਾਰ ਦੇ ਵਿੱਚ ਸਾਰਾ ਪੜ੍ਹਿਆ। ਅਸੀਂ ਦੀਪਕ ਬਾਲੀ ਨੂੰ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦੇ ਹਾਂ ਵੀ ਕੁੱਕੜ ਪਿੰਡ ਆ ਕੇ ਜਾਂ ਕਿਤੇ ਵੀ ਆ ਕੇ ਸਾਨੂੰ ਸਾਹਮਣੇ ਆ ਕੇ ਕਵੇ ਵੀ ਕਿਸਾਨ ਜ਼ਮੀਨਾਂ ਦੇਣ ਨੂੰ ਤਿਆਰ ਆ। ਆ ਦੇਖੋ ਕਿਸਾਨ ਜਥੇਬੰਦੀਆਂ ਅੱਜ ਆਈਆਂ, ਬਹੁਤ ਧੰਨਵਾਦ ਆ, ਪਰ 70% ਲੋਕੀ ਪੀੜਤ ਆ ਜਿਨ੍ਹਾਂ ਦੇ ਜ਼ਮੀਨਾਂ ਵਿੱਚ ਆਈਆਂ। ਅੱਜ ਦੇਖੋ ਆ ਜਿੰਨੇ ਵੀ ਖੜੇ ਆ ਸਾਰੇ ਪੀੜਤ ਆ। ਮਤਲਬ ਦੀਪਕ ਬਾਲੀ ਨੂੰ ਬੇਨਤੀ ਕਰਦੇ ਵੀ ਐਵੇਂ, ਕਿਉਂਕਿ ਪੰਜਾਬ ਨੂੰ ਅਸੀਂ ਨਹੀਂ ਚਾਹੁੰਦੇ ਵੀ ਭੱਠੀ ਝੋਕਣਾ। ਇਹਨਾਂ ਨੇ ਇਹ ਤਾਂ ਚਾਹੁੰਦੇ ਵੀ ਅਸੀਂ ਤੱਤੇ ਬਿਆਨ ਦਈਏ, ਕਿਸਾਨ ਸਾਡੇ ਘਰਾਂ ਮੂਹਰੇ ਆ ਕੇ ਧਰਨੇ ਲਾਉਣ ਤੇ ਅਸੀਂ ਵੱਡੇ ਲੀਡਰ ਬਣੀਏ, ਪਰ ਲੀਡਰ ਐ ਨਹੀਂ ਬਣਿਆ ਜਾਣਾ। ਠੀਕ ਆ ਕਿ ਨਹੀਂ? ਇਹ ਲੜਾਈ ਕੋਈ ਇਦਾਂ ਨਹੀਂ ਹੈਗੀ ਵੀ ਛੋਟੀ ਮੋਟੀ ਲੜਾਈ ਆ। ਇੱਕ ਮਾਫ ਕਰਨਾ, ਗੱਲ ਕੱਟ ਰਿਹਾ, ਇੱਕ ਹੋਰ ਗੱਲ ਦਾ ਜਵਾਬ ਨਾਲ ਹੀ ਦੇ ਦਿਓ। ਜਦੋਂ ਉਹਨੂੰ ਪੁੱਛਦੇ ਨੇ ਕਿ ਬਾਈ ਸਰਕਾਰ ਤੋਂ ਤਾਂ ਪਹਿਲਾਂ ਹੀ ਬਹੁਤ ਕਰਜ਼ਾ ਮਿਲ ਨਹੀਂ ਰਿਹਾ, ਉੱਥੋਂ ਜਿਹੜਾ ਸੈਂਟਰ ਤੋਂ ਮਿਲਣਾ, ਸਿਰ ਬਹੁਤ ਸਾਰਾ ਕਰਜ਼ਾ ਹੈ, ਫਿਰ ਇਹਦੇ ਲਈ ਪੈਸਾ ਕਿੱਥੋਂ ਆਊਗਾ? ਉਹ ਕਹਿੰਦੇ ਇਹ ਕੰਮ ਸਰਕਾਰ ਤੇ ਛੱਡ ਦਿਓ। ਉਹਨਾਂ ਵਿਚਾਰਿਆਂ ਨੂੰ ਕੁਝ ਪਤਾ, ਅਮਨ ਅਰੋੜੇ ਨੂੰ ਨਹੀਂ ਪਤਾ, ਮੁੱਖ ਮੰਤਰੀ ਨੂੰ ਨਹੀਂ ਪਤਾ, ਮੁੰਡਿਆ ਸਾਹਿਬ ਨੂੰ ਨਹੀਂ ਪਤਾ। ਇਹ ਤਾਂ ਸਿਰਫ ਪਾਣੀ ਦੇ ਵਿੱਚ ਗੱਲਾਂ ਮਾਰੀ ਜਾਂਦੇ ਜੀ। ਇਹਨਾਂ ਦਾ ਮਕਸਦ ਕੋਈ ਨਹੀਂ, ਪਰ ਇਹਨਾਂ ਦੀ ਹੁਣ ਸਰਕਾਰ ਜਾਨੀ ਕਿ ਮਿੱਟੀ ਥੱਲੇੋਂ ਨਿਕਲ ਚੁੱਕੀ ਆ। ਇਹ ਆ ਵੀ ਅੱਜ ਰੱਦ ਕਰਦੇ ਆ, ਚਾਹੇ ਮਹੀਨੇ ਨੂੰ ਰੱਦ ਤਾਂ ਕਰਨੀ ਪੈਣੀ ਆ, ਪਰ ਅਸੀਂ ਬੇਨਤੀ ਕਰਦੇ ਵੀ ਸਾਨੂੰ ਨਾ ਖਰਾਬ ਕਰੋ, ਲੋਕਾਂ ਨੂੰ ਖੱਜਲ ਨਾ ਕਰੋ। ਕੰਗ ਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਕਿਵੇਂ ਦੇਖੋ ਜੀ, ਠੀਕ ਆ, ਜਿਹੜਾ ਮਤਲਬ ਉਹਨੇ ਵਧੀਆ ਗੱਲ ਆ, ਜਦੋਂ ਆਵਾਜ਼ ਉਹਨਾਂ ਦੀ ਪਾਰਟੀ ਦੇ ਵਿੱਚ ਉੱਠੂਗੀ ਤਾਂ ਬਹੁਤ ਵਧੀਆ ਗੱਲ ਆ, ਮੋਸਟ ਵੈਲਕਮ ਹੈ ਉਹਨਾਂ ਨੂੰ। ਪਰ ਅਸੀਂ ਸਾਰੇ ਜਿਹੜੇ ਗੂੰਗੇ 92 ਆ ਉਹਨਾਂ ਨੂੰ ਵੀ ਬੇਨਤੀ ਆ, ਜਿਹੜੇ ਨਵੇਂ ਬਲਾਕ ਪ੍ਰਧਾਨ ਸਰਪੰਚ ਬਣੇ ਆ, ਛੱਡ ਦਿਓ। ਇਹਨਾਂ ਸਾਲ ਇੱਕ ਤਾਂ ਰਹਿ ਗਿਆ, ਇਹਨਾਂ ਨੇ ਕੀ ਦੇ ਦੇਣਾ? ਗ੍ਰਾਂਟਾਂ ਪਤਾ ਨਹੀਂ ਇਹਨਾਂ ਨੂੰ ਇਹ ਆ ਵੀ ਗ੍ਰਾਂਟਾਂ ਮਿਲਣਗੀਆਂ, ਸ਼ਾਇਦ ਸਾਡਾ ਕੋਈ ਗੱਫਾ ਲੱਗ ਜੂ, ਪਰ ਨਹੀਂ ਲੱਗਣਾ। ਸਰਕਾਰ ਦੇ ਤਾਂ ਪੱਲੇ ਹੀ ਕੁਝ ਨਹੀਂ ਹੈਗਾ। ਹਾਂਜੀ ਬਾਈ, ਤੁਸੀਂ ਜਦੋਂ ਬੋਲ ਰਹੇ ਸੀ ਤੁਸੀਂ ਕਿਹਾ ਸੀ ਵੀ ਇਹ ਲੈਂਡ ਪੂਲਿੰਗ ਨਹੀਂ, ਲੈਂਡ ਫੂਲਿੰਗ ਹੈ। ਹਾਂਜੀ, ਉਹ ਸਾਰੇ ਹੁਣ ਸਾਹਮਣੇ ਹੋ ਰਹੀ ਆ, ਸਾਰੇ ਬੰਦਿਆਂ ਨੂੰ ਫੂਲ ਬਣਾ ਰਹੇ ਆ। ਤੁਸੀਂ ਦੇਖੋ ਗਰਾਊਂਡ ਲੈਵਲ ਤੇ ਇਹਨਾਂ ਨੂੰ ਚਾਹੀਦਾ ਇੱਕ ਵਾਰੀ ਸਰਵੇ ਕਰਨ ਕੱਲੇ ਪਿੰਡ ਦਾ। ਸਾਡੇ ਪਿੰਡ ਆਉਣ, ਅਸੀਂ ਆਪ ਨਾਲ ਹੋ ਕੇ ਕਰਾਵਾਂਗੇ। ਜੇ ਇੱਕ ਵੀ ਬੰਦਾ ਕੋਈ ਇਸ ਪਾਲਿਸੀ ਦੇ ਰਿਗਾਰਡਿੰਗ ਤਿਆਰ ਹੁੰਦਾ ਆ ਤਾਂ ਫੇਰ ਆ ਕੇ ਗੱਲ ਕਰਨ। ਇਹ ਉਦਾਂ ਹੀ ਕਰੀ ਜਾਂਦੇ ਆ ਕਿ ਰਾਤ ਨੂੰ ਸਰਵੇ ਕਰਦੇ ਆ। ਹਾਂ, ਉਹਦੇ ਬਾਰੇ ਕੀ ਕਹੋਗੇ ਜਿਹੜੇ ਰਾਤ ਨੂੰ ਬੰਦੇ ਭੇਜੇ ਜਾਂਦੇ? ਉਹੀ ਆ ਵੀ ਇਹਨਾਂ ਦੀ ਦੇਖ ਲਓ ਲੈਂਡ ਗ੍ਰੈਬਿੰਗ ਹੋਣ ਡਈ ਆ, ਇਹ ਸਾਹਮਣੇ ਸ਼ਰੇਆਮ ਹੋ ਰਹੀ ਆ। ਹਿੰਦੀ 'ਚ ਇਹਨਾਂ ਦੀ ਪੰਫਲੇਟ ਛਪਾਏ ਆ ਕਿ ਲੋਕਾਂ ਨੂੰ ਕੋਈ ਸਮਝ ਨਾ ਆਵੇ। ਆਓ ਤੁਸੀਂ ਦਿਨੇ ਆਓ, ਅਸੀਂ ਨਾਲ ਚੱਲਦੇ ਆ। ਕੋਈ ਪਿੰਡ 'ਚ ਕੋਈ ਲੜਾਈ ਝਗੜੇ ਵਾਲੀ ਗੱਲ ਨਾਲ ਇਹ ਵੀ ਪੱਕਾ ਕਰ ਦਿਓ ਕਿ ਤੁਹਾਨੂੰ ਕੋਈ ਹੱਥ ਨਹੀਂ ਚੱਕੂਗਾ। ਕੋਈ ਮਤਲਬ ਹੀ ਨਹੀਂ ਅਸੀਂ ਕਿ ਇਦਾਂ ਕਿੰਨਾ ਕਿਤੇ ਲੜਦੇ ਫਿਰਦੇ ਆ। ਅਸੀਂ ਬਿਲਕੁਲ ਨਾਲ ਇਹਨਾਂ ਦੇ ਆਪ ਨਾਲ ਹੋ ਕੇ ਕੱਲੇ ਪਿੰਡ ਦਾ ਸਰਵੇ ਕਰਾਉਣੇ, ਗਰਾਊਂਡ ਲੈਵਲ ਤੇ ਕਰੋ। ਆ ਕੇ ਕਰੂੰਗੇ ਤਾਂ ਇਹਨਾਂ ਨੂੰ ਪਤਾ ਲੱਗਣਾ। ਪਰ ਅਗਲੇ ਤਾਂ ਕਹਿੰਦੇ ਜੀ ਸਾਡੇ ਨਾਲ ਕਿਸਾਨ ਰਾਜੀ ਨੇ, ਕਿਸਾਨ ਕਰੋੜਪਤੀ ਬਣਨਾ ਚਾਹੁੰਦਾ ਹੈ। ਤੁਸੀਂ ਦੱਸੋ, ਸਾਡੇ ਪਿੰਡ ਆ ਜਾਓ ਜਾਂ ਸਾਡੇ ਕੋਲ 6 ਪਿੰਡ ਆ, ਇਹ ਤੁਸੀਂ ਆ ਕੇ ਆਪਣੇ ਗਰਾਊਂਡ ਲੈਵਲ ਤੇ ਦੱਸੋ ਕਿਹੜਾ ਬੰਦਾ ਤਿਆਰ ਹੁੰਦਾ? ਸਾਡੇ ਸਾਹਮਣੇ ਕਰੋ ਤਾਂ ਸਹੀ। ਕੋਈ ਜ਼ਮੀਨ ਵਾਲਾ ਹੋਵੇ, ਉਹਦੀ ਫਰਦ ਹੋਵੇ, ਉਹਦੇ ਨਾਲ ਆਇਡੈਂਟੀਫਿਕੇਸ਼ਨ ਲਾਓ ਕਿ ਵਾਕਿਆ ਜ਼ਮੀਨ ਵਾਲਾ ਆ। ਉਹਦਾ ਡੰਮੀ ਜ਼ਰੂਰ ਕਰੀ ਜਾਂਦੇ ਆ ਕਿ ਉਦਾਂ ਪੇਪਰਾਂ 'ਚ ਕਰੀ ਜਾਂਦੇ ਕਿ ਉਹ ਫਲਾਨਾ ਰਾਜੀ ਹੋ ਗਿਆ। ਮਾਨ ਸਾਹਿਬ ਫੋਟੋ ਕਰਾ ਰਹੇ ਸੀ, ਬੜਾ ਹੱਸ ਕੇ ਕਿਸਾਨਾਂ ਦੇ ਨਾਲ ਖੇਤਾਂ 'ਚ ਬੈਠੇ ਹੋਏ, ਦੇਖੀ ਆ ਫੋਟੋ? ਦੇਖੀ ਸੀ। ਉਹ ਬਿਲਕੁਲ ਲੋਕਾਂ ਨੂੰ ਫਸਾਉਣਾ ਆ, ਕਿੱਦਾਂ ਜਿੱਦਾਂ ਮਰਜ਼ੀ ਉਹਨਾਂ ਨੂੰ ਇਹ ਆ ਕਿ ਅਸੀਂ ਕਰ ਲਈਏ ਆਪਣਾ ਕੰਮ। ਇਹ ਇੱਥੇ ਹੋ ਨਹੀਂ ਸਕਦਾ, ਨਾ ਇੱਥੇ ਕਿਸੇ ਨੇ ਮੰਨਣਾ ਆ। 1% ਵੀ ਬੰਦਾ ਨਹੀਂ ਤਿਆਰ ਹੋਣਾ ਜੇ ਗਰਾਊਂਡ ਲੈਵਲ ਤੇ ਦੇਖਣਗੇ। ਜੇ ਉਦਾਂ ਅੰਦਰ ਦਫ਼ਤਰਾਂ 'ਚ ਬਹਿ ਕੇ ਆਪਣੇ ਬਿਊਰੋਕਰੈਟਸ ਨੂੰ ਲਿਆਉਣ, ਇੱਥੇ ਗੱਲ ਕਰਨ ਆ ਕੇ ਸੈਟੀਸਫਾਈ ਕਰਨ, ਕੋਈ ਗੱਲ ਤਾਂ ਕਰੋ। ਇਹ ਕੁਣਤਰ ਹੈ, ਬਿਊਰੋਕਰੇਟ ਨਹੀਂ ਆਉਂਦਾ ਕੋਈ ਵੀ ਨਾ, ਸਰਕਾਰੀ ਹੋਰ ਕੋਈ ਮੁਲਾਜ਼ਮ ਆਉਂਦਾ। ਵਲੰਟੀਅਰ ਕਿਉਂ ਆ ਰਹੇ ਨੇ? ਨਾ ਕਿ ਪਾਰਟੀ ਦੀ ਪਾਲਿਸੀ ਨਹੀਂ ਹੈ, ਸਰਕਾਰ ਦੀ ਪਾਲਿਸੀ ਆ। ਜਿੰਨੇ ਵੀ ਆ ਬਿਊਰੋਕਰੇਟਸ, ਉਹਨਾਂ ਨੂੰ ਵੀ ਪਤਾ ਹੈ ਕਿ ਪਾਲਿਸੀ ਟੋਟਲ ਗਲਤ ਆ। ਨਾ ਇੱਥੇ ਪੰਜਾਬ 'ਚ ਨਹੀਂ ਕਾਮਯਾਬ ਹੋਣੀ, ਪੰਜਾਬ 'ਚ ਕਿਸੇ ਨੇ ਕੁਝ ਨਹੀਂ ਦੇਣਾ। ਮਾਈਂਡ ਕਿਹਦਾ ਅਪਲਾਈ ਹੋਏ ਲੱਗਦਾ ਤੁਸੀਂ ਹੁਣ ਆਪ ਦੇਖੋ ਤਾਂ ਸਾਰਾ ਦਿੱਲੀ ਵਾਲੀ ਪਾਲਿਸੀ ਤੇ ਹਿੰਦੀ ਜਿਹੜੇ ਪੰਫਲੇਟ ਆਉਣ ਡਏ ਆ, ਦਿੱਲੀੋਂ ਆਉਣ ਡਏ ਆ। ਪੰਜਾਬ 'ਚ ਤੁਸੀਂ ਦੱਸੋ ਕਿੰਨਾ ਆਪਣਾ ਆਫੀਸ਼ੀਅਲ ਕੰਮ ਕਿੰਨਾ ਪੰਜਾਬੀ ਔਰ ਹਿੰਦੀ 'ਚ ਹੁੰਦਾ ਆ? ਸਾਰਾ ਪੰਜਾਬੀ 'ਚ ਹੀ ਹੋ ਰਿਹਾ ਆ। ਤੇ ਇਹਨਾਂ ਦੀ 100% ਤਿਆਰੀ ਇਹ ਆ ਕਿ ਹਿੰਦੀ 'ਚ ਕਰੀਏ, ਉੱਥੋਂ ਪੰਫਲੇਟ ਛਪ ਕੇ ਆਉਣ ਡਏ। ਉਹੀ ਸਾਰੇ ਵੀ ਉਹੀ ਕਰਨ, ਚੈੱਕ ਵੀ ਉਹੀ। ਬਿਲਕੁਲ, ਹਾਂਜੀ, ਉਹੀ ਬੰਦੇ ਤੁਰੇ ਫਿਰਦੇ ਆ, ਉਹੀ ਲਿਆ ਕੇ ਸਾਰੇ ਕਰਨ ਡਏ ਆ। ਜੀ ਤੁਸੀਂ ਕੀ ਕਹਿੰਦੇ ਹੋ ਬਾਈ? ਜਿਹੜੀ ਮੈਂ ਬਾਈ ਹੁਣਾਂ ਨਾਲ ਗੱਲ ਕਰ ਰਿਹਾ ਸੀ ਕਿ ਹਿੰਦੀ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ, ਉਹ ਪੈਂਫਲੇਟ ਲੈ ਕੇ ਆਉਂਦੇ ਨੇ ਵੀ ਭਾਈ ਤੁਹਾਨੂੰ ਜਚਾਉਣਾ ਹੈ। ਟਿਕ ਵੀ ਆਪ ਹੀ ਮਾਰੇ ਹੋਏ ਨੇ। ਆ ਬਾਈ ਹੁਣੀ ਕੋਲ ਖੜੇ ਨੇ, ਇਹਨਾਂ ਦੇ ਅੱਖੀਂ ਦੇਖਿਆਂ ਦੀਆਂ ਗੱਲਾਂ ਨੇ। ਫੇਰ ਕੀ ਲੱਗਦਾ ਦਿਮਾਗ ਕੀ ਹੈ ਪਿੱਛੇ ਇਹਦੇ? ਕਿਉਂਕਿ ਜੇ ਆਪਾਂ ਪਿੱਛੇ ਦਿਮਾਗ ਦੇਖੀਏ, ਇਹ ਜਿਹੜੀ ਲੈਂਡ ਪੂਲਿੰਗ ਨੀਤੀ ਆ,
ਇਹ ਖੇਤੀ ਨੂੰ ਖਤਮ ਕਰਨ ਵਾਲੀ ਨਹੀਂ ਹੈ ਕਿ ਪੰਜਾਬ ਨੂੰ ਖਤਮ ਕਰਨ ਵਾਲੀ ਆਪਾਂ ਕਹਿ ਸਕਦੇ ਹਾਂ ਇਹ ਕਿਉਂਕਿ ਜਿਹੜਾ ਪੰਜਾਬ ਦੀ ਆਰਥਿਕਤਾ ਆ ਉਹ ਖੇਤੀ ਤੇ ਨਿਰਭਰ ਆ ਹੁਣ ਪਹਿਲਾਂ ਵੀ ਬਹੁਤ ਸਾਰੇ ਸੜਕਾਂ ਦੇ ਰੂਪ ਵਿੱਚ ਭਾਰਤਮਾਲਾ ਪ੍ਰੋਜੈਕਟ ਦੇ ਰੂਪ ਵਿੱਚ ਤੇ ਹੁਣ ਆਹ ਜਿੱਦਾਂ ਆਪਾਂ ਕਹਿੰਦੇ ਆ ਅਰਬਨ ਸਟੇਟ ਦੇ ਰੂਪ ਵਿੱਚ ਜਿਹੜੀ ਖੇਤੀ ਵਾਹੀਯੋਗ ਜ਼ਮੀਨ ਸੀ ਉਹਨੂੰ ਇੱਕ ਸਿਮੈਂਟਡ ਚੀਜ਼ ਦੇ ਵਿੱਚ ਤਬਦੀਲ ਕਰਕੇ ਉਹ ਜਿਹੜੀ ਉੱਥੋਂ ਪੈਦਾ ਹੋਣ ਵਾਲੀ ਪੈਦਾਵਾਰ ਸੀ ਜਿੱਥੋਂ ਆਪਣਾ ਪੈਸਾ ਜਨਰੇਟ ਹੋਣਾ ਸੀਗਾ ਤੇ ਉਹਦੀ ਜਿਹੜੀ ਆਪਣੇ ਪੰਜਾਬ ਦੀ ਆਰਥਿਕਤਾ ਆ ਉਹਦੇ ਵਿੱਚ ਵਾਧਾ ਹੋਣਾ ਸੀ। ਇਹ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਜਿਹੜਾ ਦਿਮਾਗ ਆ ਇਹ ਪਿੱਛੇ ਜਿਹੜੇ ਬੈਠੇ ਜਿਨ੍ਹਾਂ ਨੂੰ ਪੰਜਾਬ ਚੁੱਭਦਾ, ਜਿਨ੍ਹਾਂ ਨੂੰ ਪੰਜਾਬੀਅਤ ਚੁੱਭਦੀ ਆ, ਜਿਨ੍ਹਾਂ ਨੂੰ ਪੰਜਾਬੀ ਚੁੱਭਦੇ ਆ, ਜਿਨ੍ਹਾਂ ਨੂੰ ਪੱਗ ਚੁੱਭਦੀ ਆ, ਇਹ ਸਾਰੀ ਜਿਹੜੀ ਕਹਾਣੀ ਬਣਾਈ ਗਈ ਆ ਵੀ ਆਪਾਂ ਜਿਹੜੇ ਪੰਜਾਬ ਦੀ ਕਿਉਂਕਿ ਕਹਿੰਦੇ ਆ ਕਿ ਜਿਹਦੇ ਦਾਣੇ ਨਾ ਹੋਣਾ ਨਾ ਆਪਣੇ ਘਰ ਵਿੱਚ ਉਹ ਬੰਦਾ ਫਿਰ ਕਿਸੇ ਮੂਹਰੇ ਸਿਰ ਨਹੀਂ ਚੱਕ ਸਕਦਾ। ਉਹਨਾਂ ਦਾ ਸਿਰਫ ਇੱਕੋ ਹੀ ਆ ਵੀ ਜਿਹੜੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰ ਕੇ ਜਿਹੜਾ ਇਹਨੂੰ ਨੀਵੇਂ ਪੱਧਰ ਤੇ ਲਿਆਂਦਾ ਜਾਵੇ, ਲੋਕਾਂ ਨੂੰ ਗਰੀਬੀ ਦੇ ਵਿੱਚ ਝੋਕਿਆ ਜਾਵੇ ਤਾਂ ਜੋ ਜਿਹੜੇ ਲੋਕ ਆ ਆਪਣੇ ਜਿਹੜੇ ਧਰਮ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ, ਆਪਣਾ ਜਿਹੜਾ ਆਪਣੇ ਖੁਦ ਮੁਖਤਿਆਰੀ ਦੀ ਗੱਲ ਆ ਜਿਹੜੀ ਉਹ ਨਾ ਕਰਨ ਸਕਣ। ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਏਜੰਸੀਆਂ ਜਿਹੜੀ ਪੰਜਾਬ ਨੂੰ ਤਬਾਹ ਕਰਨ ਤੇ ਹੋਈਆਂ ਉਹਨਾਂ ਦਾ ਸਾਰਾ ਕੀਤਾ ਕਰਾਇਆ। ਅੱਛਾ ਬਾਈ ਫੇ ਜੀ ਇੱਧਰ ਆ ਜਾਓ। ਸਤਿ ਸ਼੍ਰੀ ਅਕਾਲ। ਹਾਂਜੀ